viewers, welcome back to News TV 84 break ਤੋਂ ਹੁਣ ਅਸੀਂ ਗੱਲਬਾਤ ਕਰਦੇ ਐਡੀਟਰ ਆਫ ਚੜ੍ਹਦੀ ਕਲਾ ਸਰਦਾਰ ਗੁਰਪ੍ਰੀਤ ਸਿੰਘ ਸੋਹਤਾ ਜੀ ਨਾਲ, ਜਿਹੜੇ ਕਿ ਸਹੀ ਕਹਿਣਾ ਤਾਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਮੂਹ ਦਰਸ਼ਕਾਂ ਤੇ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਐਜ਼ ਯੂ ਨੋ ਕਿ ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਿਨਾਂ ਲਈ ਕੈਨੇਡਾ ਦੇ ਵਿੱਚ ਆ ਰਿਹਾ ਹੈ। ਸੋ ਆਈ ਵੁੱਡ ਲਾਈਕ ਟੂ ਆਸਕ ਯੂ ਓਵਰਆਲ ਬੀਇੰਗ ਅ ਮੀਡੀਆ ਪਰਸਨੈਲਿਟੀ, ਕੈਨੇਡੀਅਨ ਮੀਡੀਆ ਦਾ ਕਿਵੇਂ ਰਵੱਈਆ ਹੈ ਮੋਦੀ ਦੇ ਆਉਣ ਤੇ, ਐਂਡ ਉਹ ਮੋਦੀ ਦੀ ਫੈਰੀ ਨੂੰ ਕਿਵੇਂ ਵੇਖਦਾ ਹੈ, ਕਿਵੇਂ ਲੈ ਰਿਹਾ ਹੈ? ਜਿਹੜਾ ਕੈਨੇਡੀਅਨ ਮੁੱਖ ਧਾਰਾ ਦਾ ਮੀਡੀਆ, ਜੇ ਆਪਾਂ ਉਹਦੀ ਗੱਲ ਪਹਿਲਾਂ ਕਰੀਏ ਤਾਂ ਉਹ ਮੋਦੀ ਦੀ ਫੇਰੀ ਨੂੰ ਲੈ ਕੇ ਪੂਰੀ ਜਿਹੜੀ ਅਸਲ ਕਵਰੇਜ ਹੈਗੀ ਆ ਉਹ ਪੇਸ਼ ਕਰ ਰਿਹਾ, ਚਾਹੇ ਉਹ CBC ਆ ਤੇ ਚਾਹੇ ਉਹ ਨੈਸ਼ਨਲ ਪੋਸਟ ਜਾਂ ਗਲੋਬਲ ਮੇਲ ਵਰਗੇ ਜਿਹੜੇ ਨੈਸ਼ਨਲ ਹੈਗੇ ਆ ਚੈਨਲ ਉਹ ਨੇ, ਜਾਂ ਵੈਨਕੂਵਰ ਸਨ ਜਾਂ ਟੋਰਾਂਟੋ ਸਟਾਰ ਵਰਗੇ ਜਿਹੜੇ ਰੀਜਨਲ ਨਿਊਜ਼ਪੇਪਰ ਹੈਗੇ ਆ ਉਹ ਨੇ। ਉਹ ਮੋਦੀ ਦੀ ਫੇਰੀ ਬਾਰੇ ਸਾਰਾ ਕੁਛ ਸਹੀ ਦੱਸ ਰਿਹਾ ਕਿ ਉਹਨੇ ਕੀ ਕਰਨਾ ਹੈ ਤੇ ਉਹਦੀ ਫੇਰੀ ਦਾ ਮਕਸਦ ਕੀ ਆ, ਉਹਨੇ ਕਿਹੜੀ ਜਗ੍ਹਾ ਜਾਣਾ, ਤਾਂ ਕਿਹੜੇ ਲੋਕ ਉਹਦਾ ਵਿਰੋਧ ਕਰ ਰਹੇ ਆ, ਇਹ ਵਿਰੋਧ ਕਰਨ ਦਾ ਕਾਰਨ ਕੀ ਆ, ਇਹਦੇ ਬਾਰੇ ਜਿਹੜੀ ਖੁੱਲ ਕੇ ਗੱਲ ਹੈ ਉਹ ਸਵਾਗਤ ਕਰਨ ਵਾਲਿਆਂ ਦੀ ਵੀ ਤੇ ਵਿਰੋਧ ਕਰਨ ਵਾਲਿਆਂ ਦੀ ਵੀ, ਦੋਨਾਂ ਦੀ ਬਕਾਇਦਾ ਜਿਹੜੀ ਹੈ ਛਾਪੀ ਜਾ ਰਹੀ ਹੈ ਜੀ। ਹਾਂਜੀ। ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਮੋਦੀ ਸਰੀ ਤੁਸੀਂ ਸਰੀ ਦੇ ਵਿੱਚ, ਜਿਸ ਤਰ੍ਹਾਂ ਮੋਦੀ ਸਰੀ ਦੇ ਵਿੱਚ ਇੱਕ ਸਿੱਖ ਗੁਰਦੁਆਰਾ ਐਂਡ ਆਲਸੋ ਹਿੰਦੂ ਟੈਂਪਲ ਦੇ ਵਿੱਚ ਵੀ ਵਿਜ਼ਿਟ ਕਰ ਰਿਹਾ ਹੈ, ਇਸ ਸੰਬੰਧੀ ਸਰੀ ਦੇ ਜਿਹੜੀਆਂ ਸਿੱਖ ਸੰਗਤਾਂ ਨੇ ਜਾਂ ਹੋਰ ਸੰਗਤਾਂ ਨੇ ਉਹਨਾਂ ਨੇ ਕੀ ਪ੍ਰੋਗਰਾਮਸ ਲਿਖੇ ਨੇ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਮੋਦੀ ਦੀ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੇਰੀ ਆ ਉਹਦਾ 2 ਜਿਹੜਾ ਪ੍ਰੋਗਰਾਮ ਹੈਗਾ ਜੀ। ਪਹਿਲਾਂ ਉਹਨੇ ਵੈਨਕੂਵਰ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਸਿੱਖਾਂ ਦਾ ਸਭ ਤੋਂ ਪੁਰਾਣਾ ਕੈਨੇਡਾ ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਰੋਜ਼ ਸਟਰੀਟ ਵੈਨਕੂਵਰ, ਉੱਥੇ ਮੱਥਾ ਟੇਕਣ ਜਾਣਾ ਜੀ। ਪਰ ਉਹ ਇੱਕ ਤਰ੍ਹਾਂ ਦੇ ਨਾਲ ਉਸ ਵੇਲੇ ਗੁਰਦੁਆਰੇ ਨੂੰ ਬੰਧਕ ਬਣਾਇਆ ਹੋਣਾ, ਕਿਉਂਕਿ ਉਹਦੇ ਵਿੱਚ ਆਮ ਸੰਗਤ ਨਹੀਂ ਜਾ ਸਕਦੀ। ਜਿਹੜੇ ਰੋਜ਼ਾਨਾ ਉੱਥੇ ਬਹਿਣ ਵਾਲੇ ਬਜ਼ੁਰਗ ਆ ਉਹ ਵੀ ਉਸ ਦਿਨ ਉੱਥੇ ਨਹੀਂ ਜਾ ਸਕਣਗੇ। ਸਿਰਫ ਇੱਕ ਚੁਣੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਇੱਕ ਹਾਲ ਦੇ ਵਿੱਚੋਂ ਸਿਕਿਉਰਿਟੀ ਦੇ ਅਧੀਨ ਚੈਕਿੰਗ ਕਰਕੇ ਫਿਰ ਲਿਜਾਇਆ ਜਾਊਗਾ ਤੇ ਉਹਨਾਂ ਨੂੰ ਹੀ ਮੋਦੀ ਨੂੰ ਮਿਲਣ ਦਿੱਤਾ ਜਾਊਗਾ। ਹੋਰ ਕੋਈ ਆਮ ਸੰਗਤ ਜਿਹੜੀ ਉਸ ਦਿਨ ਗੁਰਦੁਆਰਾ ਸਾਹਿਬ ਨਹੀਂ ਜਾ ਸਕੂਗੀ ਜਿੰਨਾ ਚਿਰ ਮੋਦੀ ਨੇ ਉੱਥੇ ਰਹਿਣਾ ਜੀ। ਤੇ ਦੂਜੀ ਗੱਲ ਜੇ ਆਪਾਂ ਸਰੀ ਦੀ ਕਰੀਏ ਤਾਂ ਸਰੀ ਵਿੱਚ ਲక్ష్ਮੀ ਨਾਰਾਇਣ ਮੰਦਿਰ ਹੈਗਾ ਜੀ, ਇੱਕ ਹਿੰਦੂ ਮੰਦਿਰ, ਉੱਥੇ ਆਉਣਾ। ਪਹਿਲਾਂ ਉੱਥੇ ਵੀ ਕਿਹਾ ਜਾ ਰਿਹਾ ਸੀਗਾ ਕਿ 5000 ਦੇ ਕਰੀਬ ਜਿਹੜੇ ਆ ਲੋਕ ਆਉਣਗੇ, ਰਜਿਸਟਰ ਕਰਨਗੇ, ਪਰ ਹੁਣ ਜਿਹੜੀ ਗਿਣਤੀ ਉਹ ਘੱਟ ਕੇ 2000 ਦੱਸੀ ਜਾਂਦੀ ਹੈ, ਕਿਉਂਕਿ RCMP ਜਿਹੜੀ ਕੈਨੇਡਾ ਦੀ ਪੁਲਿਸ ਆ ਜੋ ਕਿ ਮੋਦੀ ਦੇ ਸੁਰੱਖਿਆ ਤੇ ਇੰਤਜ਼ਾਮ ਕਰ ਰਹੀ ਹੈ, ਉਹਦਾ ਕਹਿਣਾ ਹੈ ਕਿ ਅਸੀਂ ਇੰਨੇ ਬੰਦਿਆਂ ਨੂੰ ਸਾਂਭ ਨਹੀਂ ਸਕਦੇ। ਤੇ ਦੂਜੇ ਪਾਸੇ ਜੇ ਮੁਜ਼ਾਹਰਿਆਂ ਦੀ ਗੱਲ ਕਰੀਏ, ਉਸ ਵਿਖਾਵਿਆਂ ਦੀ ਗੱਲ ਕਰੀਏ, ਤੇ ਹੁਣ ਤੱਕ 24 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਜਿਨ੍ਹਾਂ ਨੇ ਖੁੱਲ੍ਹੇਆਮ ਮੁਜ਼ਾਹਰੇ ਦਾ ਐਲਾਨ ਕੀਤਾ। ਇਹਨਾਂ ਜਥੇਬੰਦੀਆਂ ਦੇ ਵਿੱਚ ਸਿਰਫ 5-6 ਜਥੇਬੰਦੀਆਂ ਜਿਹੜੀਆਂ ਉਹ ਸਿੱਖਾਂ ਦੇ ਨਾਲ ਸੰਬੰਧਿਤ ਨੇ, ਬਾਕੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਉਹ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਕਰਦੀਆਂ, ਜਿਵੇਂ ਕਿ ਇਹਨਾਂ ਦੇ ਵਿੱਚ ਗਦਰ ਪਾਰਟੀ ਦੇ ਜਿਹੜੇ ਵਾਰਸ ਹੈਗੇ ਉਹਨਾਂ ਦੀ ਜਥੇਬੰਦੀ ਵੀ ਸ਼ਾਮਲ ਆ, ਖੱਬੇ ਪੱਖੀ ਕਾਮਰੇਡਾਂ ਦੀ ਜਥੇਬੰਦੀ ਵੀ ਸ਼ਾਮਲ ਆ, ਤਰਕਸ਼ੀਲ ਸੁਸਾਇਟੀ ਵੀ ਸ਼ਾਮਲ ਆ, ਇਸ ਤੋਂ ਇਲਾਵਾ ਈਸਟ ਇੰਡੀਆ ਡਿਫੈਂਸ ਕਮੇਟੀ ਉਹ ਵੀ ਸ਼ਾਮਲ ਆ। ਇਸ ਦੇ ਨਾਲ ਹੀ ਜਿਹੜੀਆਂ ਵੱਖ-ਵੱਖ ਯੂਨੀਵਰਸਿਟੀਆਂ ਆ ਉਹਨਾਂ ਦੇ ਜਿਹੜੇ ਵਿਦਿਆਰਥੀ ਆ ਜਿਹੜੇ ਕਿ ਕਾਰਪੋਰੇਸ਼ਨਾਂ ਦਾ ਜਾਂ ਕਾਰਪੋਰੇਟ ਦਾ ਵਿਰੋਧ ਕਰਦੇ ਆ ਉਹ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਜਿਹੜੀਆਂ ਕਿ ਜਿਹਨਾਂ ਦੇ ਮੋਹਰੀ ਕੁਝ ਹਿੰਦੂ ਲੋਕ ਨੇ ਉਹ ਵੀ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਹੈਗੀਆਂ ਆ, ਤੇ ਕੁਝ ਕਹਿ ਲਓ ਕਿ ਅੰਗਰੇਜ਼ੀ ਜਥੇਬੰਦੀਆਂ ਜਿਹੜੀਆਂ ਕਿ ਮੂਵਮੈਂਟ ਅਗੇਂਸਟ ਰਿਪਰੈਸ਼ਨ ਹੈਗੀ ਆ, ਜਾਂ ਆਰਗੇਨਾਈਜੇਸ਼ਨ ਫॉर ਮਾਈਨੋਰਟੀਜ਼ ਹੈਗੀ ਆ, ਇੰਟਰਫੇਥ ਇੰਸਟੀਚਿਊਟ ਫॉर ਜਸਟਿਸ ਐਂਡ ਪੀਸ ਹੈਗੀ ਆ, ਜਾਂ ਨੋ ਵਨ ਇਜ਼ ਇਲੀਗਲ, ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਵੀ ਉਸ ਵਿਖਾਵਿਆਂ ਦੇ ਵਿੱਚ ਸ਼ਾਮਲ ਹੋ ਰਹੀਆਂ। ਇਸ ਤਰ੍ਹਾਂ ਦੇ ਨਾਲ ਇਹ ਕਿਹਾ ਜਾ ਸਕਦਾ ਕਿ ਇਕੱਲਾ ਸਿੱਖਾਂ ਜਾਂ ਮੁਸਲਮਾਨਾਂ ਦਾ ਵਿਖਾਵਾ ਨਹੀਂ, ਇਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਹਿੱਸਾ ਲੈ ਰਹੇ ਆ। ਤੇ ਦੋਹੇ ਜਗ੍ਹਾ ਵੈਨਕੂਵਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਫੇਰੀ ਮੌਕੇ ਵੀ ਤੇ ਸਰੀ ਦੇ ਵਿੱਚ ਮੰਦਿਰ ਦੀ ਫੇਰੀ ਮੌਕੇ ਵੀ ਦੋਹੇ ਥਾਈਂ ਜਿਹੜਾ ਮੁਜ਼ਾਹਰਿਆਂ ਦਾ ਐਲਾਨ ਕੀਤਾ ਗਿਆ ਜੀ। ਬਿਲਕੁਲ। ਤੇ ਵੀਰ ਤੁਸੀਂ ਗੱਲ ਕੀਤੀ ਹੈ ਕਿ ਗੁਰਦੁਆਰੇ ਦੇ ਵਿੱਚ ਇਹ ਆ ਰਿਹਾ, ਪਰ ਆਲਸੋ ਲਾਈਕ ਆਮ ਸਿੱਖ ਉੱਥੇ ਵੈਲਕਮ ਨਹੀਂ ਹੈ। ਡੂ ਯੂ ਥਿੰਕ ਦਿਸ ਕੈਨ ਬੀ ਲਾਈਕ ਬਿਜ਼ਨਸ ਪਰਪਸਿਸ, ਲਾਈਕ ਡੂ ਯੂ ਥਿੰਕ ਦਿਸ ਕਾਈਂਡ ਆਫ ਥਿੰਗ ਸ਼ੁਡ ਬੀ ਅਲਾਉਡ ਇਨ ਦ ਗੁਰਦੁਆਰਾ where normal Sikh is not allowed to go inside, whereas these kind of president could come in and do their business deals? ਦੇਖੋ ਜੀ, ਜਿੱਥੋਂ ਤੱਕ ਸੰਬੰਧ ਹੈਗਾ ਕਿ ਮੋਦੀ ਦੀ ਜਿਹੜੀ ਕੈਨੇਡਾ ਫੇਰੀ ਆ ਉਹ ਯੂਰੇਨੀਅਮ ਖਰੀਦਣਾ ਚਾਹੁੰਦਾ ਕੈਨੇਡਾ ਤੋਂ, ਕਿਉਂਕਿ ਪਿਛਲੇ ਦਿਨ ਸ਼ਾਇਦ ਤੁਸੀਂ ਬਿਆਨ ਵੀ ਪੜ੍ਹੇ ਹੋਣਗੇ ਉਹਨਾਂ ਦੇ ਕਿ ਉਹ ਕਹਿੰਦੇ ਕਿ ਸਾਡੇ ਨਾਲ ਤੁਸੀਂ ਡੀਲ ਤਾਂ ਕਰ ਲਈ ਹੈ ਪਰ ਸਾਨੂੰ ਯੂਰੇਨੀਅਮ ਨਹੀਂ ਦਿੱਤਾ ਜਾ ਰਿਹਾ, ਨਾ ਅਮਰੀਕਾ ਦੇ ਰਿਹਾ, ਨਾ ਕੈਨੇਡਾ ਦੇ ਰਿਹਾ, ਨਾ ਆਸਟ੍ਰੇਲੀਆ ਦੇ ਰਿਹਾ। ਤੁਸੀਂ ਸਾਡੇ ਤੋਂ ਆਸ ਰੱਖਦੇ ਆ ਕਿ ਕਲੀਨ ਐਨਰਜੀ ਜਿਹੜੀ ਆ ਵਰਤ ਕੇ ਬਿਜਲੀ ਬਣਾਓ ਭਾਰਤ ਵਿੱਚ, ਜੇ ਉਹਦਾ ਬਾਲਣੇ ਨਹੀਂ ਮਿਲਣਾ ਤਾਂ ਅਸੀਂ ਉਹ ਕਿੱਥੋਂ ਬਣਾਈਏ। ਇਸ ਕਰਕੇ ਮੋਦੀ ਦੀ ਜਿਹੜੀ ਫੇਰੀ ਆ ਫਰਾਂਸ, ਜਰਮਨੀ ਤੇ ਕੈਨੇਡਾ ਦੀ, ਉਹ ਯੂਰੇਨੀਅਮ ਦੀ ਭਾਲ ਵਿੱਚ ਆ। ਪਰ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਗੁਰਦੁਆਰੇ ਦੀ,
ਇਸ ਗੱਲ ਨੂੰ ਲੈ ਕੇ ਜਿਹੜੇ ਲੋਕਲ ਸਿੱਖ ਨੇ ਜਾਂ ਪੰਜਾਬੀ ਨੇ ਇਹਨੂੰ ਚੰਗਾ ਨਹੀਂ ਸਮਝ ਰਹੇ। ਬਿਲਕੁਲ। ਪਹਿਲੀ ਗੱਲ ਤਾਂ ਇਹ ਹੈ ਕਿ ਇਉਂ ਲੱਗਦਾ ਕਿ ਇਸ ਨੂੰ ਜਾਣ ਕੇ ਧਾਰਮਿਕ ਤੌਰ ਤੇ ਦਖਲਅੰਦਾਜ਼ੀ ਮੰਨਿਆ ਜਾ ਰਿਹਾ ਜੀ, ਕਿਉਂਕਿ ਜੇ ਕੋਈ ਬਿਜ਼ਨਸ ਟ੍ਰਿਪ ਦੇ ਉੱਤੇ ਪ੍ਰਧਾਨ ਮੰਤਰੀ ਆ ਰਿਹਾ ਤਾਂ ਉਹਦਾ ਸੀਗਾ ਕਿ ਬਿਜ਼ਨਸ ਟ੍ਰਿਪ ਤੇ ਆ ਕੇ ਮੁੜ ਜਾਂਦਾ। ਜੇ ਉਸਨੇ ਦੋ ਜਗ੍ਹਾ ਚੁਣੀਆਂ ਹੀ ਹੈਗੀਆਂ ਤੇ ਫਿਰ ਉਹਨੇ ਮਸੀਤ ਨੂੰ ਤੇ ਗਿਰਜਾ ਘਰ ਨੂੰ ਕਿਉਂ ਜਿਹੜਾ ਛੱਡਿਆ? ਜਦੋਂ ਕਿ ਇਸ ਵੇਲੇ ਭਾਰਤ ਵਿੱਚ ਘੱਟ ਗਿਣਤੀਆਂ ਦੇ ਉੱਤੇ ਸਭ ਤੋਂ ਵੱਧ ਹਮਲੇ ਹੋ ਰਹੇ ਨੇ ਮੋਦੀ ਸਰਕਾਰ ਦੇ ਰਾਜ ਵਿੱਚ, ਤਾਂ ਉਹ ਈਸਾਈਆਂ ਦੇ ਉੱਤੇ ਤੇ ਮੁਸਲਮਾਨਾਂ ਦੇ ਉੱਤੇ ਹੋ ਰਹੇ ਆ। ਇਸ ਕਰਕੇ ਇਹ ਵੀ ਗੱਲ ਦਾ ਇਸ਼ੂ ਬਣਾਇਆ ਜਾ ਰਿਹਾ ਕਿ ਮੰਦਿਰ ਤੇ ਗੁਰਦੁਆਰੇ ਆਇਆ ਜਾ ਰਿਹਾ, ਜਦੋਂ ਕਿ ਜਿਨ੍ਹਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਭਾਰਤ ਵਿੱਚ ਮੁਸਲਮਾਨਾਂ ਤੇ ਤਾਂ ਈਸਾਈਆਂ ਤੇ ਉੱਥੇ ਨਹੀਂ ਜਾਇਆ ਜਾ ਰਿਹਾ। ਇਸੇ ਕਰਕੇ ਅੱਜ ਜਰਮਨੀ ਦੇ ਵਿੱਚ ਫਿਰ ਸੰਜੇ ਕਰਲੋਸਕਰ ਨੇ ਜੀ, ਇੱਕ ਬਹੁਤ ਵੱਡੇ ਸਨਅਤਕਾਰ ਨੇ ਭਾਰਤ ਦੇ, ਜਿਹੜੇ ਕਰਲੋਸਕਰ ਗਰੁੱਪ ਦੇ ਓਨਰ ਨੇ, ਉਹਨਾਂ ਨੇ ਧਿਆਨ ਦਿਵਾਇਆ। ਉਹ ਕਹਿੰਦੇ ਮੋਦੀ ਸਾਹਿਬ ਤੁਸੀਂ ਚਾਹੁੰਦੇ ਆ ਕਿ ਇਨਵੈਸਟਮੈਂਟ ਕਰਨ ਬਾਹਰਲੇ ਜਿਹੜੇ ਲੋਕ ਨੇ, ਬਾਹਰਲੇ ਸਨਅਤਕਾਰ ਨੇ, ਪੂੰਜੀ ਨਿਵੇਸ਼ਕ ਨੇ, ਪਰ ਉਹ ਕਹਿੰਦੇ ਸਾਰੇ ਈਸਾਈ ਆ ਤੇ ਈਸਾਈਆਂ ਦੇ ਉੱਤੇ ਤੁਹਾਡੇ ਮੁਲਕ ਵਿੱਚ ਜ਼ੁਲਮ ਹੋ ਰਿਹਾ। ਤੁਸੀਂ ਕਿਵੇਂ ਸੋਚ ਸਕਦੇ ਆ ਕਿ ਉਹ ਤੁਹਾਡੇ ਮੁਲਕ ਦੇ ਵਿੱਚ ਜਾ ਕੇ ਨਿਵੇਸ਼ ਕਰਨਗੇ? ਇਸੇ ਗੱਲ ਕਰਕੇ ਜਿਹੜੀ ਇੱਥੇ ਵੀ ਆ ਇਹ ਜਿਹੜਾ ਬੈਕਲੈਸ਼ ਹੈ ਮੋਦੀ ਸਰਕਾਰ ਨੂੰ ਤਾਂ ਕੋਈ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੇ ਇੱਥੇ ਵੋਟਾਂ ਨਹੀਂ ਲੈਣੀਆਂ। ਹਾਰਪਰ ਸਰਕਾਰ ਜਿਹੜੀ ਕੈਨੇਡਾ ਦੀ ਸਰਕਾਰ ਆ, ਉਹਦੇ ਵੱਲੋਂ ਗੁਰਦੁਆਰੇ ਤੇ ਮੰਦਿਰ ਦੇ ਵਿੱਚ ਮੋਦੀ ਦਾ ਜਿਹੜਾ ਪ੍ਰੋਗਰਾਮ ਬਣਾਉਣਾ ਉਹ ਬੈਕਲੈਸ਼ ਕਰ ਸਕਦਾ ਤੇ ਇਹਦਾ ਖਮਿਆਜ਼ਾ ਉਹਨਾਂ ਨੂੰ ਇਸੇ ਸਾਲ ਜਿਹੜੀਆਂ ਹੋਣ ਵਾਲੀਆਂ ਫੈਡਰਲ ਚੋਣਾਂ ਆ ਉਹਦੇ ਵਿੱਚ ਸਰੀ ਦੇ ਕੁਝ ਹਲਕਿਆਂ ਤੋਂ ਭੁਗਤਣਾ ਪੈ ਸਕਦਾ। ਜੀ ਬਿਲਕੁਲ ਬਿਲਕੁਲ। ਤੇ ਬੀਜੀ ਯੂ ਬੀਇੰਗ ਅ ਮੀਡੀਆ ਪਰਸਨ ਆਈ ਵੁੱਡ ਆਲਸੋ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆ ਕਿ ਇਸਨੇ ਪਹਿਲਾਂ ਆਪਣਾ 3 ਦਿਨਾਂ ਦੌਰਾ ਕਰਨਾ ਸੀ, ਬਟ ਹੀ ਵਾਸ ਗੋਣਾ ਗੋ ਟੂ ਡਿਫਰੈਂਟ ਸਟੇਟਸ ਆਫ ਕੈਨੇਡਾ, ਬਟ ਲਾਈਕ ਇੱਕਦਮ ਇਹਦਾ ਮੌਕਾ ਬਣਿਆ ਕਿ ਇਸਨੇ ਕਨਿਸ਼ਕਾ ਮੈਮੋਰੀਅਲ ਦੇ ਵਿੱਚ ਵੀ ਜਾਣਾ ਜ਼ਰੂਰੀ ਸਮਝੇ ਤਾਂ ਕਿ ਸਾਰੇ ਸਿੱਖਾਂ ਨੂੰ ਵੱਖਵਾਦ ਜਾਂ ਅੱਤਵਾਦੀ ਕਰਕੇ ਦਿਖਾ ਸਕੇ, ਤਾਂ ਕਿ ਦਿਖਾ ਸਕੇ ਕਿ ਸਿੱਖਾਂ ਦੇ ਸੰਘਰਸ਼ ਨੂੰ ਬਦਨਾਮ ਕਰ ਸਕੇ। Overall, being a media over in Canada, how do you see this? ਦੇਖੋ ਜਿਹੜਾ ਪ੍ਰੋਗਰਾਮ ਸੀ ਕਨਿਸ਼ਕਾ ਵਾਲਾ, ਇਹ ਹਕੀਕਤ ਦੇ ਵਿੱਚ ਜੋੜਿਆ ਗਿਆ, ਪਰ ਜਿਹੜਾ ਪਹਿਲਾ ਪ੍ਰੋਗਰਾਮ ਸੀ ਉਹ ਇਹੀ ਸੀ ਕਿ 14 ਤੇ 15 ਅਪ੍ਰੈਲ ਨੂੰ ਉਹਨਾਂ ਨੇ ਟੋਰਾਂਟੋ ਦੇ ਵਿੱਚ ਪ੍ਰੋਗਰਾਮ ਸੀ ਤੇ ਇਸ ਤੋਂ ਇਲਾਵਾ 16 ਤਰੀਕ ਨੂੰ ਉਹਨਾਂ ਨੇ ਇੱਥੇ ਆਉਣਾ ਸੀ, ਜਿਹਦੇ ਵਿੱਚ ਮੰਦਿਰ ਤੇ ਗੁਰਦੁਆਰੇ ਤੋਂ ਇਲਾਵਾ ਇੱਕ ਸਟੇਟ ਡਿਨਰ ਦਾ ਪ੍ਰੋਗਰਾਮ ਵੀ ਰੱਖਿਆ ਗਿਆ। ਤੇ ਜਿਹੜੀ ਗੱਲ ਤੁਸੀਂ ਕਨਿਸ਼ਕਾ ਕਾਂਡ ਦੀ ਕੀਤੀ ਹੈ, ਜਦੋਂ ਵੀ ਕੋਈ ਉੱਥੋਂ ਡਿਗਨਿਟੀ ਆਉਂਦੀ ਹੈ ਇੰਡੀਆ ਤੋਂ, ਤਾਂ ਟਰਾਈ ਕੀਤੀ ਜਾਂਦੀ ਹੈ ਇੱਥੋਂ ਦੇ ਕੌਂਸਲ ਖਾਨੇ ਵੱਲੋਂ ਕਿ ਉੱਥੇ ਉਹਨਾਂ ਨੂੰ ਲਿਜਾਇਆ ਜਾਵੇ, ਤੇ ਇਸੇ ਕਰਕੇ ਉਹਨਾਂ ਨੂੰ ਵੀ ਲਿਜਾਇਆ ਜਾਣਾ। ਪਰ ਉਸ ਦੇ ਨਾਲ ਹੀ ਕੁਝ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਸਦੇ ਬਾਹਰ ਜਾ ਕੇ ਉਹਨਾਂ ਨੇ ਪ੍ਰੋਟੈਸਟ ਕਰਨ ਦਾ ਇਰਾਦਾ ਧਾਰਿਆ, ਜਿਹਦੇ ਵਿੱਚ ਤੇ ਕਾਮਰੇਡਾਂ ਦੀਆਂ ਜਥੇਬੰਦੀਆਂ ਵੀ ਸ਼ਾਮਲ ਨੇ। ਉਹਨਾਂ ਦਾ ਕਹਿਣਾ ਸੀ ਕਿ ਮੋਦੀ ਦੇ ਉੱਤੇ ਤਾਂ ਖੁਦ ਤੇ ਦੋਸ਼ ਲੱਗਦੇ ਰਹੇ ਨੇ ਕਿ ਉਹਨੇ ਮਾਸੂਮ ਲੋਕਾਂ ਦਾ ਕਤਲੇਆਮ ਕੀਤਾ ਗੁਜਰਾਤ ਦੇ ਵਿੱਚ, ਤੇ ਇਹੋ ਜਿਹਾ ਬੰਦਾ ਜਿਹਦੇ ਉੱਤੇ ਇਹੋ ਜਿਹੇ ਦੋਸ਼ ਲੱਗਦੇ ਰਹੇ ਹੋਣ, ਜਿਹਨੂੰ ਇਹਨਾਂ ਦੋਸ਼ਾਂ ਦੇ ਕਾਰਨ ਕੈਨੇਡਾ ਤੇ ਅਮਰੀਕਾ ਵਿੱਚ 10-12 ਸਾਲ ਵੀਜ਼ਾ ਨਹੀਂ ਦਿੱਤਾ ਗਿਆ, ਉਹ ਜਦੋਂ ਜਾ ਕੇ ਕਨਿਸ਼ਕ ਕਾਂਡ ਦੇ ਮਾਸੂਮ ਲੋਕਾਂ ਨੂੰ, ਨਿਰਦੋਸ਼ ਲੋਕਾਂ ਨੂੰ ਮਾਰੇ ਗਿਆ ਨੂੰ ਸ਼ਰਧਾਂਜਲੀ ਦਊਗਾ, ਇੱਕ ਤਰ੍ਹਾਂ ਦਾ ਨਾਮ ਮਗਰਮੱਛ ਦੇ ਹੰਝੂ ਵਹਾਉਣ ਵਾਲੀ ਗੱਲ ਹੋਊਗੀ। ਕਿਉਂਕਿ ਜਿਹੜੇ ਆਪਣੇ ਹੱਥ ਖੂਨ ਨਾਲ ਰੰਗੇ ਹੋਣ ਦੇ ਦੋਸ਼ ਲੱਗਦੇ ਆ, ਉਹ ਕਿਸੇ ਦੂਜੇ ਮਾਸੂਮਾਂ ਦੀ ਜਿਹੜੀ ਜਗ੍ਹਾ ਹੈਗੀ ਆ ਉਹਦੇ ਉੱਤੇ ਜਾ ਕੇ ਸ਼ਰਧਾਂਜਲੀ ਦਿੰਦਾ ਫੱਬਦਾ ਨਹੀਂ। ਜੀ ਬਿਲਕੁਲ ਬਿਲकुल। ਤੇ ਵੀ ਜੀ, ਯੂ ਬੀਇੰਗ ਅ ਮੀਡੀਆ ਪਰਸਨ, ਆਈ ਵੁੱਡ ਲਾਈਕ ਟੂ ਆਸਕ ਯੂ ਵਨ ਮੋਰ ਕੁਐਸਚਨ। ਜਿਸ ਤਰ੍ਹਾਂ ਕੈਨੇਡੀਅਨ ਮੀਡੀਆ ਇਸ ਨੂੰ ਕਹਿ ਰਿਹਾ ਹੀ ਇਜ਼ ਅ ਰੌਕ ਸਟਾਰ ਔਰ ਬੁਚਰ, ਹਾਊ ਡੂ ਯੂ ਸੀ ਹਿਸ ਪਰਸਨੈਲਿਟੀ ਐਂਡ ਵਾਟ ਡੂ ਯੂ ਥਿੰਕ ਜਿਹੜੇ ਸਿੱਖ ਜਿਹੜੇ ਕੈਨੇਡਾ ਦੇ ਵਿੱਚ ਵੱਸਦੇ ਨੇ ਜਾਂ ਮੀਡੀਆ, ਕੈਨੇਡੀਅਨ ਮੀਡੀਆ ਇਸ ਦੀ ਪਰਸਨੈਲਿਟੀ ਨੂੰ ਓਵਰਆਲ ਕਿਵੇਂ ਵੇਖਦਾ ਹੈ? ਦੇਖੋ ਜੀ, ਮੇਰੇ ਕਹਿਣ ਜਾਂ ਕੁਝ ਨਾ ਕਹਿਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ। ਇਹ ਗੱਲ ਜਿਹੜੀ ਆ ਤੱਥ ਹੈ ਕਿ ਕੈਨੇਡਾ ਅਤੇ ਅਮਰੀਕਾ ਨੇ ਉਸਨੂੰ 10-12 ਸਾਲ ਵੀਜ਼ਾ ਨਹੀਂ ਦਿੱਤਾ। ਬਿਲਕੁਲ। ਇੱਕ ਏਡੀ ਵੱਡੀ ਪਾਰਟੀ ਦੇ ਏਡੇ ਵੱਡੇ ਆਗੂ ਨੂੰ ਵੀਜ਼ਾ ਨਾ ਦੇਣਾ, ਇਹ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਕੈਨੇਡਾ ਜਾਂ ਅਮਰੀਕਾ ਦੇ ਲੋਕ ਜਾਂ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਆ ਜਾਂ ਸਿਆਸੀ ਲੀਡਰਸ਼ਿਪ ਹੈ ਉਹਨੂੰ ਕੀ ਸਮਝਦੀ ਹੈ। ਹਾਂ ਠੀਕ ਹੈ, ਤੇ ਹੁਣ ਪ੍ਰਧਾਨ ਮੰਤਰੀ ਇਲੈਕਟਡ ਹੈਗੇ ਆ, ਚੁਣੇ ਗਏ ਆ, ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਉਹਨਾਂ ਨੂੰ, ਇਸ ਕਰਕੇ ਪ੍ਰੋਟੋਕਾਲ ਦੇ ਅਧੀਨ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇੱਥੋਂ ਤੱਕ ਕਿ ਇਰਾਨ ਦੇ ਜਿਹੜੇ ਰਾਸ਼ਟਰਪਤੀ ਸਾਬਕਾ ਅਹਿਮਦੀ ਨਜਾਦ, ਉਹ ਨਿਊਯਾਰਕ ਦੇ ਵਿੱਚ ਆ ਕੇ ਬੋਲ ਕੇ ਗਏ ਆ ਸੰਯੁਕਤ ਰਾਸ਼ਟਰ ਦੀ ਸਭਾ ਵਿੱਚ, ਹਾਲਾਂਕਿ ਉਹਦੀ ਬਿਲਕੁਲ ਅਮਰੀਕਾ ਨਾਲ ਬਣਦੀ ਨਹੀਂ ਹੈਗੀ। ਪਰ ਇਹ ਗੱਲਾਂ ਜਿਹੜੀਆਂ ਅੱਡ ਨੇ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਆਮ ਲੋਕਾਂ ਦੇ ਵਿੱਚ ਕੋਈ ਇੱਥੇ ਬਿਲਕੁਲ ਵੀ ਏਡਾ ਉਤਸ਼ਾਹ ਨਹੀਂ ਹੈਗਾ ਮੋਦੀ ਦੀ ਫੇਰੀ ਨੂੰ ਲੈ ਕੇ, ਤੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾ ਰਹੀ, ਕਿਉਂਕਿ ਬਹੁਤਾ ਲੋਕਾਂ ਦਾ ਧਿਆਨ ਜਿਹੜੀ ਖਾਲਸਾ ਡੇ ਪਰੇਡ ਨਿਕਲਣੀ ਤੋਂ 2 ਦਿਨ ਬਾਅਦ ਸੜੀ ਦੇ ਵਿੱਚ ਨਗਰ ਕੀਰਤਨ ਨਿਕਲਣਾ ਸਾਲਾਨਾ, ਉਹਦੇ ਵੱਲ ਜ਼ਿਆਦਾ ਜੀ, ਉਹਨੂੰ ਲੋਕੀ ਲੈ ਕੇ ਜ਼ਿਆਦਾ ਉਤਸ਼ਾਹਿਤ ਨੇ। ਮੋਦੀ ਦੀ ਫੇਰੀ ਦੀ ਕੋਈ ਏਡੀ ਖਾਸ ਹਵਾ ਸਰੀ ਵੈਨਕੂਵਰ ਦੇ ਵਿੱਚ ਹੈ ਨਹੀਂ ਜੀ।
जी जी ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਸਵਾਲ ਆਪਣੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਆ ਐਂਡ ਜਿਹੜੀ ਪਰੇਡ ਵੀ ਨਿਕਲੇਗੀ ਉਸ ਬਾਰੇ ਵੀ ਅਸੀਂ ਤੁਹਾਡੇ ਕੋਲ ਅਪਡੇਟਸ ਲਵਾਂਗੇ ਨੈਕਸਟ ਟਾਈਮ। ਪਰ ਹੁਣ ਤੁਹਾਡੇ ਕੋਲ ਇਜਾਜ਼ਤ ਲੈਣੀ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ ਵੀਰ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਆ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।